ਉਹਨੇ ਹਾਂ ਨਾ ਦੇ ਵੋਟ ਦਿੱਤੇ, ਕਸ਼ਮੀਰੀਆਂ ਨੇ ਵੋਟ ਦਿੱਤੇ ਸਨ। ਉਧਰ ਦੇ ਸਿੱਖ, ਇੱਧਰ ਦੇ ਸਿੱਖਾਂ ਨੂੰ ਮਾਰ ਬੜੀ ਪਈ, ਉਧਰ ਦੇ ਮੁਸਲਮਾਨਾਂ ਨੂੰ ਬੜੀ ਪਈ। ਇੱਥੋਂ ਜਸਾ ਪਿਆ ਤੇ ਦੁਨੀਆ ਐਨ ਨਾ ਸੀਗੀ, ਜੇ ਉਧਰੋਂ ਪਿਆ ਜਸਾ ਤੇ ਐਨ ਦੁਨੀਆ ਨਾ ਸੀਗੀ ਜਾਨਾਂ ਬਚਾਉਂਦੀ। ਇੱਧਰ ਆਣ ਕੇ ਫਿਰ ਪੈ ਗਈਆਂ ਜ਼ਮੀਨਾਂ। ਪਹਿਲਾਂ ਆਉਂਦਿਆਂ ਜਾਂ ਜੀਆਂ ਸੇਤੀ ਕਿੱਲਾ ਮਿਲਿਆ ਸੀ, ਜਿੰਨੇ ਜੀ ਉਹਨੇ ਕਿੱਲੇ। अस्सलाम वालेकुम दोस्तों, सत श्री अकाल। मेरा नाम नसर ढिल्लों। तुसीं साडे नाल इस वेले जुड़े हो पंजाबी लहर यूट्यूब चैनल, ਉਹਦੇ ਨਾਲ ਸਾਨੂੰ ਤੁਸੀਂ ਪੰਜਾਬੀ ਲਹਿਰ ਫੇਸਬੁੱਕ ਪੇਜ ਤੇ ਵੇਖ ਸਕਦੇ ਹੋ। 1947 ਵੰਡ ਦੇ ਹਵਾਲੇ ਨਾਲ ਉਹਨਾਂ ਲੋਕਾਂ ਨੂੰ ਮਿਲ ਕੇ ਜਿਨ੍ਹਾਂ ਪਾਰਟੀਸ਼ਨ ਵੇਖੀ, ਉਹ ਉਜਾੜੇ ਵੇਖੇ, ਉਹ ਦੁਖਾਂਤ ਵੇਖੇ, ਜਿਨ੍ਹਾਂ ਆਪਣੇ ਪਿੰਡੇ ਤੇ ਸਾਰਾ ਕੁਝ ਹਟਾਇਆ, ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਦੀਆਂ ਕਹਾਣੀਆਂ ਤੁਹਾਡੇ ਰੂਬਰੂ ਕਰੀ ਦੀਆਂ। ਤੁਹਾਡੇ ਰੂਬਰੂ ਕਿਉਂ ਕਰੀ ਦੀਆਂ? ਇਹ ਕਹਾਣੀਆਂ, ਇਹ ਸਟੋਰੀਆਂ, ਇਹ ਆਪ ਬੀਤੀਆਂ, ਇਹ ਹੱਡ ਬੀਤੀਆਂ ਸਾਨੂੰ ਕਿਤਾਬਾਂ 'ਚੋਂ ਹਿਸਟਰੀ ਦੇ ਵਿੱਚੋਂ ਪੜ੍ਹਨ ਨੂੰ ਨਹੀਂ ਮਿਲਦੀਆਂ। ਇਹ ਬਜ਼ੁਰਗ ਜਿਹੜੇ ਨੇ ਆਪ ਜਿੰਦੀਆਂ ਜਾਗਤੀਆਂ ਕਿਤਾਬਾਂ ਨੇ, ਤਾਰੀਖ ਆ, ਹਿਸਟਰੀ ਆ। ਸੋ ਇਹ ਕਹਾਣੀਆਂ ਇਸ ਤੋਂ ਤੁਹਾਡੇ ਰੂਬਰੂ ਕਰੀ ਦੀਆਂ, ਆਉਣ ਵਾਲੀਆਂ ਨਸਲਾਂ ਨੂੰ ਪਤਾ ਲੱਗ ਸਕੇ ਪਾਕਿਸਤਾਨ ਕਿਵੇਂ ਬਣਿਆ, ਆਜ਼ਾਦੀ ਕਿਵੇਂ ਮਿਲੀ। ਜੇ ਆਪਾਂ ਗੱਲ ਕਰੀਏ ਪਹਿਲੋਂ ਸਾਂਝਾਂ ਕਿਸ ਤਰ੍ਹਾਂ ਦੀਆਂ ਸਨ, ਉਹਦੇ 'ਤੇ ਝਾਤੀ ਪਾਈ ਦੀ ਆ। ਜਦੋਂ ਸਾਰੀ ਕਮਿਊਨਿਟੀਜ਼ ਇਕੱਠੀਆਂ ਵਸਦੀਆਂ ਸੀ, ਹਿੰਦੂ, ਸਿੱਖ, ਈਸਾਈ, ਸਾਰੇ ਇੱਕ ਜਗ੍ਹਾ 'ਤੇ ਰਹਿੰਦੇ ਸਨ ਲੋਕ, ਉਦੋਂ ਇਹਨਾਂ ਦੀ ਆਪਸੀ ਸਾਂਝ ਕਿਵੇਂ ਸੀ, ਵਿਛੋੜੇ ਕਿਵੇਂ ਪਏ, ਕਿਵੇਂ ਉਹ ਹਾਲਾਤ ਬਣੇ, ਕਿਵੇਂ ਉਹ ਕਤਲੋ ਗਾਰਤ ਹੋਈ, ਇਹ ਸਾਰੇ 'ਤੇ ਚਾਨਣ ਪਾਉਣ ਦੀ ਕੋਸ਼ਿਸ਼ ਕਰੀਦੀ ਆ, ਝਾਤੀ ਮਾਰਨ ਦੀ ਕੋਸ਼ਿਸ਼ ਕਰੀਦੀ ਆ। ਅੱਜ ਸਾਡੇ ਨਾਲ ਬਜ਼ੁਰਗ ਨੇ, ਉਹਨਾਂ ਦੀ ਕਹਾਣੀ ਇੱਕ ਆਪਣੀ ਵੱਖਰੀ ਕਹਾਣੀ, ਜਿਹੜੇ ਬੱਦੋਵਾਲ ਤੋਂ ਉੱਠ ਕੇ ਆਏ ਆ, ਉਹਨਾਂ ਨਾਲ ਅੱਜ ਦੀ ਗੱਲਬਾਤ ਜਿਹੜੀ ਕਰਨੀ ਆ, ਅੱਜ ਦੀ ਕਹਾਣੀ, ਅੱਜ ਦੀ ਸਟੋਰੀ ਤੁਹਾਡੇ ਨਾਲ ਸ਼ੇਅਰ ਕਰਨੀ ਆ। ਬਹੁਤਾ ਟਾਈਮ ਨਾ ਲੈਂਦੇ ਆ, ਬਜ਼ੁਰਗਾਂ ਦੇ ਨਾਲ ਗੱਲਬਾਤ ਜਿਹੜੀ ਆ ਸ਼ੁਰੂ ਕਰਦੇ ਆ। ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ ਜੀ। ਨਾਂ ਪਹਿਲਾਂ ਦੱਸਿਓ, ਨਾਂ ਕੀ ਤੁਹਾਡਾ? ਮੇਰਾ ਨਾਂ ਅੱਲਾ ਰੱਖਾ। ਅੱਲਾ ਰੱਖਾ। ਤੇ ਵਾਲਦ ਸਾਹਿਬ ਦਾ? ਬਰਕਤ ਅਲੀ। ਬਰਕਤ ਅਲੀ। ਕਿਹੜੀ ਗੋਤ ਕਿਹੜੀ ਤੁਹਾਡੀ? ਪੱਟੀ ਰਾਜਪੂਤ। ਹਾਂਜੀ। ਤੇ ਹੁਣ ਆਪਾਂ ਜਿੱਥੇ ਬੈਠੇ ਪਿੰਡ ਦਾ ਕੀ ਨਾਂ? ਇਹਦਾ ਨਾਂ ਸੈਦੋਵਾਲ। ਸੈਦੋਵਾਲ 98 ਰੁੜਕਾ ਵੀ ਕਹਿੰਦੇ। ਹਾਂਜੀ, ਰੁੜਕਾ ਤੇ ਉੱਦਾਂ ਨਾਂ ਰੱਖਿਆ ਲੋਕਾਂ ਨੇ। ਉੱਦਾਂ ਕਿੱਦਾਂ ਮਤਲਬ? ਉੱਦਾਂ ਇੱਥੋਂ ਦੇ ਸਿੱਖ ਜ਼ਿਆਦਾ ਸਨ। ਹਾਂ, ਉਧਰੋਂ ਆਏ ਉਹ ਜ਼ਿਆਦਾ ਸਨ ਤੇ ਉਹਨਾਂ ਦੇ ਨਾਂ ਤੇ ਰੁੜਕਾ ਬਲਣੀ ਆ। ਪਿੱਛੋਂ ਉਹਨਾਂ ਦਾ ਪਿੰਡ ਰੁੜਕਾ ਸੀ। ਪਿੱਛੋਂ ਰੁੜਕਾ ਸੀ। ਹਾਂਜੀ। ਤੇ ਤੁਹਾਡਾ ਵੈਸੇ ਤੁਸੀਂ ਇੱਥੋਂ ਦੇ ਕਿ ਉਧਰ ਦੇ ਜੰਮ ਜੇ? ਨਹੀਂ, ਅਸੀਂ ਉਧਰ ਦੇ ਜੰਮੇ। ਇਹ ਕਿਹੜਾ ਪਿੰਡ ਉਧਰ? ਬੱਦੋਵਾਲ। ਅੱਛਾ, ਉਧਰ ਤੁਹਾਡਾ ਪਿੰਡ ਕਿਹੜਾ? ਬੱਦੋਵਾਲ। ਬੱਦੋਵਾਲ ਕਿਹੜੇ ਸ਼ਹਿਰ ਦੇ ਵਿੱਚ? ਫਤਿਹਗੜ੍ਹ ਕੋਲ। ਕਿਹੜੇ? ਫਤਿਹਗੜ੍ਹ ਚੂੜੀਆਂ। ਫਤਿਹਗੜ੍ਹ ਚੂੜੀਆਂ। ਹਾਂਜੀ। ਠੀਕ। ਤੁਹਾਡਾ ਜਿਹੜਾ ਬੱਦੋਵਾਲ ਪਿੰਡ ਆ, ਉਹਦੇ 'ਚ ਮੁਸਲਮਾਨਾਂ ਦੀ ਸਾਰੀ ਆਬਾਦੀ? ਹਾਂਜੀ, ਬਿਲਕੁਲ ਰਾਜਪੂਤਾਂ ਦੀ, ਹੋਰ ਕੋਈ ਸਾਡੇ ਕੌਮ ਨਹੀਂ ਸੀ। ਸਾਰੇ ਮੁਸਲਮਾਨ ਰਾਜਪੂਤ ਸੀ ਸਾਰੇ? ਹਾਂਜੀ। ਤੇ ਆਲ ਦੁਆਲੇ ਪਿੰਡਾਂ ਦੇ ਵਿੱਚ ਕਿਹੜੇ ਕਿਹੜੇ ਸੀ? ਉਹ ਲਾਵਲੇ ਪਿੰਡਾਂ ਦੇ ਵਿੱਚ ਛੋਟੇ ਲਾਵਲੇ ਪਿੰਡਾਂ ਦੇ ਸਿੱਖ ਵੀ ਹੈਗੇ ਸਨ, ਹੋਰ ਬਰਾਦਰੀਆਂ ਵੀ ਹੈਗੇ, ਰਾਈ ਵੀ ਹੈਗੇ ਸਨ। ਕਿਹੜਾ ਕਿਹੜਾ ਪਿੰਡ ਲਾਗੇ? ਲਾਗੇ ਵੀੜਾ, ਝੱਜੀਆਂ, ਢਾਡੇ, ਦਾਦੀ ਜੋਧ, ਤਲਵੰਡੀ, ਦੂਜਾ ਬੱਦੋਵਾਲ, ਦੋ ਬੱਦੋਵਾਲ ਸਨ। ਦੂਸਰੀ ਕੋਈ ਨਹੀਂ ਸੀ ਕਮਿਊਨਿਟੀ ਉਹ 'ਚ? ਈਸਾਈ ਵਗੈਰਾ ਹੈਗੇ ਸੀ? ਈਸਾਈ ਹੈਗੇ ਸਨ। ਉਹ ਕਿੰਨੇ ਘਰ ਸੀ? ਉਹ ਹੋਣੇ ਕੋਈ 20-30 ਘਰ। ਉਹਨਾਂ ਦੇ ਕਿਸੇ ਦਾ ਨਾਂ ਯਾਦ ਆ? ਹਾਂਜੀ, ਯਾਦ ਸਨ। ਉਦੋਂ ਨੇ ਲੱਭੂ, ਗੰਡੂ, ਇੰਦੂ, ਜਿੰਦੂ, ਇਹ ਨਾਂ ਸਨ। ਇੱਕ ਹੁਣੇ ਮੈਨੂੰ ਦੱਸਣ ਦੇ ਪਹਿਲਾਂ ਵੀ ਕਿਸੇ ਦੀ ਧੌਣ ਵੀ ਟੁੱਟ ਗਈ ਸੀ ਤੁਹਾਡੇ ਵੱਡੇ ਭਰਾ? ਮੇਰੇ ਭਰਾ ਤੋਂ ਵੱਡੇ ਤੋਂ। ਉਹ ਕਿਵੇਂ? ਉਹ ਅਦਾਵਤ ਨਾਲ ਦੇ ਟੁੱਟੇ ਘੁਲੇ ਸਨ। ਅੱਛਾ। ਘੋਲ ਡਾਏ ਤੇ ਉਹ ਡਿੱਗਾ, ਧੌਣ ਪਰ ਨੇ ਮਣਕਾ ਟੁੱਟ ਗਿਆ। ਕੀ ਨਾਂ ਸੀ ਉਹਦਾ? ਉਹਦਾ ਨਾਂ ਗਹਿਣਾ। ਗਹਿਣਾ ਕਿਹਦਾ ਮੁੰਡਾ ਸੀ? ਪਿਛੋੜ ਮੈਨੂੰ ਕੀ ਪਤਾ ਕਿਹੜਾ ਕਿਤੇ ਸਾਡੇ ਜੰਮਣ ਤੋਂ ਪਹਿਲਾਂ ਦੇ ਮਰ ਗਿਆ। ਅੱਛਾ 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 ਜੀ। ਅੱਛਾ, ਜਦੋਂ ਆਏ ਆ ਇੱਧਰ ਨੂੰ, ਉਦੋਂ ਕੀ ਹਾਲਾਤ ਸਨ? ਉਦੋਂ ਤੁਸੀਂ ਕੀ ਵੇਖਿਆ? ਉਦੋਂ ਹਾਲਾਤ ਇਹ ਸੀ ਵੀ ਪਹਿਲਾਂ ਬੋਲਿਆ ਸੀ 5 ਜ਼ਿਲ੍ਹੇ ਪਾਕਿਸਤਾਨ, ਜ਼ਿਲ੍ਹਾ ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਲੁਧਿਆਣਾ, ਤੇ 5-4 ਦਿਨ ਬੋਲਦਾ ਰਿਹਾ ਸੀ। ਤੇ ਫਿਰ ਉਹ ਮੁੜ ਕੇ ਅੰਗਰੇਜ਼ ਨੇ ਮਾਰਿਆ ਵਿੱਚ ਰੱਟਾ ਪਾਤਾ, ਉਹਦਾ ਜਰਨੈਲ ਬਣਾ ਦਿੱਤਾ ਕਸ਼ਮੀਰ ਦਾ। ਉਹ ਉੱਧਰ ਦੇ ਵੋਟ ਪੈਂਦੇ ਸਨ ਉਹਦੇ ਨਾਲ ਹੀ, ਹਾਂ ਨਾ ਦੇ, ਉਹਨੇ ਹਾਂ ਨਾ ਦੇ ਵੋਟ ਦਿੱਤੇ, ਕਸ਼ਮੀਰੀਆਂ ਨੇ ਵੋਟ ਦਿੱਤੇ ਸਨ। ਤੇ ਫਿਰ ਇਹ ਸਾਡੇ ਉਹ ਜ਼ਿਲ੍ਹੇ ਜਿਹੜੇ 5 ਸਨ ਉਹ ਉੱਧਰ ਹੀ ਚਲੇ ਗਏ। ਇੱਦਾਂ ਫਿਰ ਆਉਣਾ ਪਿਆ? ਫਿਰ ਆਉਣਾ। ਕਿੰਨੇ ਉਠਾਇਆ ਪਿੰਡੋਂ ਤੁਹਾਨੂੰ? ਸਿੱਖਾਂ ਨੇ। ਕਿੱਥੋਂ ਦੇ ਸੀ? ਉਹ ਲਾਗਲਿਆ ਪਿੰਡਾਂ ਦੇ ਕੇ ਜਥਾ ਬਣ ਕੇ ਆ ਗਿਆ? ਜਥਾ ਬਣ ਕੇ ਆਏ ਸੀ।
ਉਹ ਜਦੋਂ ਪਤਾ ਲੱਗ ਗਿਆ ਵੀ ਹੁਣ ਇਹਨਾਂ ਨੇ ਉਧਰ ਜਾਣਾ ਵਾ, ਹਾਂਜੀ ਲੁੱਟ ਮਾਰ ਕਰਨ ਜਾਂ ਕੋਈ ਦਾਵਤ ਸੀ ਵੈਸੇ? ਨਹੀਂ ਉਦਾਂ ਹੀ ਵਾਦਾ ਦੀਨੀ ਆਂਦੇ ਦੀਨੀ ਝਗੜਾ ਹੈ ਹੂੰ ਦੀਨ ਦਾ ਝਗੜਾ ਪਿਆ ਸੀ ਅੱਛਾ ਤੇ ਮੁਸਲਮਾਨਾਂ ਪਾਕਿਸਤਾਨ ਚਲ ਜਾਣਾ ਉਧਰ ਪਾਕਿਸਤਾਨ ਬੋਲਿਆ ਤੇ ਹਿੰਦੁਸਤਾਨ ਇੱਧਰ ਬੋਲਿਆ ਉਧਰ ਦੇ ਸਿੱਖ ਇੱਧਰ ਦੇ ਸਿੱਖਾਂ ਨੂੰ ਮਾਰ ਬੜੀ ਪਈ ਉਧਰ ਦੇ ਮੁਸਲਮਾਨਾਂ ਨੂੰ ਬੜੀ ਪਈ ਹਾਂ ਦੋਵਾਂ ਪਾਸੇ ਇਦਾਂ ਹਾਂਜੀ ਦੋਈ ਪਾਸੇ ਫਿਰ ਉਹਨਾਂ ਲਾਗੇ ਪਿੰਡਾਂ ਦੇ ਪੈ ਗਏ ਤੁਹਾਨੂੰ ਆ ਗਏ? ਹਾਂਜੀ ਉਹਨਾਂ ਦੇ ਆਉਣ ਤੋਂ ਪਹਿਲਾਂ ਉੱਠ ਪਏ ਜਾਂ ਪੈ ਗਏ ਕੋਲ? ਨਹੀਂ ਜੀ ਪੈ ਗਏ ਸਾਰੇ ਫਿਰ ਨੁਕਸਾਨ ਹੋਇਆ? ਹਾਂਜੀ ਕਿੰਨਾ ਕੁ ਨੁਕਸਾਨ ਸਾਡੇ ਪਿੰਡ ਦੇ ਵੀ ਕੋਈ 2-4 ਜੀ ਨੁਕਸਾਨੇ ਗਏ ਸੀ ਹੂੰ ਤੇ ਉਹਨਾਂ ਦੇ ਵੀ 12-14 ਹੋਏ ਨੁਕਸਾਨ ਹੋਇਆ ਸੀ ਅੱਛਾ ਸਿੱਖਾਂ ਦਾ ਹੂੰ ਘਾਹ ਪੈ ਗਈ ਸਿੱਖਾਂ ਦੇ ਪਿੰਡਾਂ 'ਚ ਲਾਮੇ ਅੱਛਾ ਸਹੀਦਾ ਹੋਈ ਸਹੀ। ਤੇ ਫਿਰ ਕਿਸ ਤਰ੍ਹਾਂ ਦਾ ਮਾਹੌਲ ਸੀ ਰਸਤੇ 'ਚ? ਕੀ ਕੁਝ ਵੇਖਿਆ ਰਸਤੇ 'ਚ ਇਸ ਤਰ੍ਹਾਂ ਹੀ ਪੈਂਦਾ ਰਿਹਾ ਵੀ ਇੱਥੋਂ ਜਸਾ ਪਿਆ ਤੇ ਦੁਨੀਆ ਐਨ ਨਾ ਸੀਗੀ ਜੇ ਉਧਰੋਂ ਪਿਆ ਜਸਾ ਤੇ ਐਨ ਦੁਨੀਆ ਨਾ ਸੀਗੀ ਜਾਨਾਂ ਬਚਾਉਂਦੀ ਬਸ ਇਦਾਂ ਹੀ ਆ ਇਦਾਂ ਹੀ ਤੁਰਿਆ ਏ ਇਦਾਂ ਹੀ ਤੁਰਿਆ ਨਸੇ ਫਿਰ ਜੇ। ਤੇ ਪਹਿਲੋਂ ਦੇ ਹਾਲਾਤ ਦੀ ਜੇ ਗੱਲ ਕਰੀਏ ਪਹਿਲੋਂ ਦੇ ਕਿਵੇਂ ਹਾਲਾਤ ਸਨ ਜਦੋਂ ਨਹੀਂ ਸੀ ਪਤਾ ਪਾਕਿਸਤਾਨ ਬਣ ਗਿਆ ਜਾਂ ਹਿੰਦੁਸਤਾਨ ਬਣ ਗਿਆ? ਉਦੋਂ ਆਪਸੀ ਉਧਰ ਦੇ ਲਾਗੇ ਸਿੱਖਾਂ ਦੇ ਵੀ ਪਿੰਡ ਹੈਗੇ ਹਾਂਜੀ ਹਾਂਜੀ ਕੋਈ ਦਾਵਤ ਪਹਿਲਾਂ ਵੀ ਚੱਲਦੀ ਸੀ? ਨਹੀਂ ਕੋਈ ਦਾਵਤ ਨਹੀਂ ਸੀ ਇਹ ਉਦੋਂ ਹੀ ਰੌਲਾ ਬਣਿਆ? ਹਾਂਜੀ ਉਦੋਂ ਹੀ ਰੌਲਾ ਬਣਿਆ ਉਹ ਸਿੱਖ ਸਾਡੇ ਲਾਗੇ ਬੈਠੇ ਰਹਿੰਦੇ ਹਨ ਸਾਡੇ ਖੂਹਾਂ ਤੇ ਆਣ ਕੇ ਲਾਗ ਲੈ ਪਿੰਡਾਂ ਦੇ ਉਹੋ ਹੀ ਹੈਗਾ ਸਾਡੇ ਦੁਸ਼ਮਣ ਬਣ ਗਏ ਸਨ ਉਸ ਵੇਲੇ। ਤੇ ਪੈਲੀ ਪੁਲੀ ਆਂਦੇ ਵਾਹੁੰਦੇ ਸੋ ਕਿਹਦੀ ਸੀ ਪੈਲੀ ਜਿਹੜੀ ਵਾਹੁੰਦੇ ਸੋ? ਪੈਲੀ ਆਪਣੀ ਵਾਹੁੰਦੇ ਸਾਂ ਸੀਗੇ। ਕੋਈ ਜੱਜ ਦੱਸਣ ਦੇ ਸੀ? ਜੱਜ ਤੇ ਉਹ ਸਾਡਾ ਤੇ ਉਹਦਾ ਜੱਜ ਦਾ ਖੂਹ ਅੱਧੋ ਅੱਧ ਸੀ। ਅੱਛਾ ਜੀ ਖੱਤਰੀ ਸੀ ਉਹ ਤੇ ਉਹ ਸਾਡੇ ਵੱਡੇ ਦੇ ਸਾਡੇ ਆਦੀ ਤੇ ਉਹਨਾਂ ਦੇ ਕੋਲੋਂ ਉਹਨਾਂ ਨੇ ਅੱਧਾ ਖੂਹ ਉਹਨਾਂ ਨੇ ਲਿਆ ਸੀ ਜੱਜ ਨੇ ਅੱਧਾ ਸਾਡੇ ਕੋਲ ਸੀ ਅਸੀਂ ਵੀ ਅੱਧ ਚ ਵਾਹੁੰਦੇ ਹਾਂ ਅੱਧ ਚ ਉਹ ਵਾਹੁੰਦਾ ਸੀ। ਉਹ ਕਿੱਥੋਂ ਦਾ ਸੀ? ਉਹ ਫਤਿਹਗੜ੍ਹ ਦਾ। ਫਤਿਹਗੜ੍ਹ ਦਾ? ਹਾਂਜੀ। ਕੀ ਨਾਂ ਸੀ ਉਹਦਾ? ਜੱਜ ਜੀ ਕਹਿੰਦੇ? ਨਹੀਂ ਉਹਦਾ ਨਾਮ ਸੀ ਦੀਵਾਨ। ਅੱਛਾ ਉਹ ਫਿਰ ਜਦੋਂ ਛੱਡ ਕੇ ਆਏ ਉਹਦੇ ਮਤਲਬ ਵੀ ਪੈਲੀ ਤੁਹਾਡੇ ਲੱਗਦਿਆਂ ਕੋ ਉਹਨਾਂ ਖਰੀਦ ਲਈ ਸੀ? ਬਹਿ ਲੈ ਲਈ ਸੀ? ਹਾਂ ਪਹਿਲੋਂ ਲਈ ਸੀ ਮੇਰੀ ਉਸ ਵੀ ਪਹਿਲੋਂ ਲਈ ਸੀ। ਤੇ ਇੱਧਰ ਆ ਕੇ ਫਿਰ ਕਿਸ ਤਰ੍ਹਾਂ ਸ਼ੁਰੂ ਕੀਤਾ ਕੰਮਕਾਰ? ਇੱਧਰ ਆਣ ਕੇ ਫਿਰ ਪੈ ਗਿਆ ਜ਼ਮੀਨਾਂ ਪਹਿਲਾਂ ਆਉਂਦੀਆਂ ਜਾਂ ਜੀਆਂ ਸੇ ਤੇ ਕਿੱਲਾ ਮਿਲਿਆ ਸੀ ਜਿੰਨੇ ਜੀ ਉਹਨੇ ਕਿੱਲੇ ਫਿਰ ਮੁਰਗੇ ਮਗਰੋਂ ਫਾਰਮ ਦਿੱਤੇ ਤੇ ਮਾਲ ਕੀਤਾ ਇੱਥੇ ਆ ਕੇ ਬੈਠੇ ਸ਼ੁਰੂ ਤੋਂ? ਇੱਥੇ ਹੀ ਆਣ ਕੇ ਸਿੱਧੇ? ਹਾਂ ਸਿੱਧੇ ਆ। ਨਹੀਂ ਕੋਈ ਰਿਸ਼ਤੇਦਾਰੀ ਸੀ? ਨਹੀਂ ਕੁਦਰਤੀ ਦਾਣਾ ਪਾਣੀ ਸਾਡਾ ਇੱਥੇ ਆਈ ਰਾਹ ਖਲੋਤੇ ਹੀ ਕਿਤੇ ਦੀ ਇੱਥੇ ਤੋਂ ਬਗੈਰ। ਅੱਛਾ ਮੁੜ ਕੇ ਬਾਅਦ ਚ ਨਹੀਂ ਕੋਈ ਸਬਬ ਬਣਿਆ ਪਛਾਣ ਜਾਣ ਦਾ? ਨਹੀਂ ਗਏ ਹੀ ਨਹੀਂ ਮੁੜ ਕੇ? ਜਾਣਾ ਉੱਥੇ ਕਿਹੜੇ ਕੋਈ ਵੀ ਸਾਡਾ ਉੱਥੇ ਕਿਹੜਾ ਕੋਈ ਮੁਸਲਮਾਨ ਸੀ ਸਾਨੂੰ ਉੱਥੇ ਸਾਹਮਣਾ ਸਾਰੇ ਦੇ ਸਾਰੇ ਇੱਧਰ ਆ ਗਏ? ਹਾਂਜੀ ਸਾਰੇ। ਤੇ ਕਿੱਥੇ ਬੈਠੇ ਤੁਹਾਡੇ ਜਿਹੜੇ ਉੱਥੋਂ ਉੱਠ ਕੇ ਆਏ ਆ? ਸਾਡੇ ਪਿੰਡ ਦੇ? ਹਾਂ ਬਦੋਵਾਲ ਸਾਡੇ ਪਿੰਡ ਦੇ ਤੇ ਹੁਣ ਤਕਰੀਬਨ 100 ਪਿੰਡ 'ਚ ਬੈਠਾ ਹੋਣਾ ਹੁਣ ਕਿ ਪਿੰਡ 'ਚ 2 ਘਰ ਨੇ ਕਿ ਇੱਕ ਵੀ ਆ ਕੇ ਇਹਦੇ 20 ਘਰ ਵੀ ਆ ਕੇ ਇਹਦੇ 40 ਘਰ ਵੀ ਆ ਇੱਥੇ ਹੁਣ ਅਸੀਂ 100 ਘਰ ਆ। ਇੱਥੇ 100 ਘਰ ਇੱਥੇ? ਹਾਂਜੀ ਆ ਕੜਿਆਲ 100 ਚ ਘਰ ਆ ਫਿਰ ਕੱਚੀ ਕੋਠੀ ਆ ਫਿਰ ਬਿਲਟ ਕੋਵਰੀ ਆ ਇੱਧਰ ਸਮੁੰਦਰੀ ਕੋ ਆ ਤੇ ਜਿਹੜੇ ਇੱਕ 2 ਘਰ ਉਹਨਾਂ ਦਾ ਪਤਾ ਹੀ ਨਹੀਂ ਵੀ ਕਿੱਥੋਂ ਆ ਗਿਆ ਚਪਿੰਡੇ ਉਹ ਖਿਲ ਰਿਹਾ ਤੇ ਸਾਰੇ ਪੰਜਾਬ ਦੇ ਵਿੱਚ ਖਿਲਰ ਗਏ? ਹਾਂਜੀ ਖਿਲਰ ਕੇ ਬਹਿ ਗਏ ਛੱਟਾ ਮਿਲ ਗਿਆ। ਅੱਛਾ ਪਹਿਲੋਂ ਦੱਸਣ ਦੇ ਤੁਸੀਂ ਵੀ ਹਾਲਾਤ ਠੀਕ ਸੀ ਪਹਿਲੋਂ ਵੀ ਜਿਵੇਂ ਇਕੱਠੇ ਤੁਸੀਂ ਦੱਸਣ ਬੈਠੇ ਹੁੰਦੇ ਤੇ ਉਹ ਦੁਸ਼ਮਣ ਬਣ ਗਏ? ਦੁਸ਼ਮਣ ਬਣਨ ਦੀ ਵਜ੍ਹਾ ਕੀ ਸੀ? ਵਜ੍ਹਾ ਪਾਕਿਸਤਾਨ ਵੱਖ ਜੋ ਹੋਇਆ ਸਾਡਾ ਬਾਬਾ ਤੇ ਉਹਨੇ ਵੱਖ ਕੀਤਾ ਸਾਨੂੰ ਪਾਕਿਸਤਾਨ ਮੁਸਲਮਾਨ ਇੱਕ ਬੰਨੇ ਹੋ ਗਏ ਉਹ ਹਿੰਦੂ ਇੱਕ ਬੰਨੇ ਹੋ ਗਏ ਸਿੱਖ ਤੇ ਹਿੰਦੂ ਪਾਰਟੀਆਂ ਬਣ ਗਈਆਂ। ਹਾਂਜੀ ਪਹਿਲਾਂ ਅੰਗਰੇਜ਼ ਦਾ ਰਾਜ ਸੀ ਅੰਗਰੇਜ਼ ਤੋਂ ਇਹ ਫਿਰ ਵੱਖ ਹੋਇਆ ਸੀ ਤੇ ਅਸੀਂ ਇੱਧਰ ਆ ਗਏ। ਅੱਛਾ ਅੰਗਰੇਜ਼ ਦਾ ਰਾਜ ਵੇਖਿਆ ਉਦੋਂ ਕਿਵੇਂ ਦੇ ਹਾਲਾਤ ਸੀ? ਉਦੋਂ ਬੜੇ ਚੰਗੇ ਹਾਲਾਤ ਸਨ। ਅੱਛਾ ਹਾਂ ਗਰੀਬੀਆਂ ਵਿੱਚ ਦੋ ਅਮੀਰਤ ਨਹੀਂ ਸੀ ਏਦਾਂ ਤੇ ਉੱਦਾਂ ਇਹ ਸੀ ਵੀ ਜਿੱਥੇ ਮਰਜ਼ੀ ਤੂੰ ਰਾਤ ਦਿਨ ਤੁਰਿਆ ਫਿਰ ਕੋਈ ਫਿਕਰ ਨਹੀਂ ਸੀ ਤੇ ਹੁਣ ਤੇ ਆ ਗਲੀ 'ਚ ਤੁਰਨ ਦਾ ਪਤਾ ਲੱਗਦਾ। ਚੋਰੀ ਮਾਰ ਇਸ ਤਰ੍ਹਾਂ ਦਾ ਕੋਈ ਨਹੀਂ? ਚੋਰੀ ਚਕਾਰੀ ਵਾਲਾ ਕੰਮ ਨਹੀਂ ਕੋਈ ਨਹੀਂ ਸੀ ਉਦੋਂ? ਕਾਨੂੰਨ ਸਖਤ ਸੀ ਜਾਂ ਅੰਗਰੇਜ਼ ਨੇ ਸਿੱਧੇ ਕੀਤੇ? ਕਾਨੂੰਨ ਹੀ ਸਖਤ ਸੀ। ਕਾਨੂੰਨ ਸਖਤ ਸੀ ਅੰਗਰੇਜ਼ ਦਾ ਕਾਨੂੰਨ ਸਖਤ ਸੀ। ਉਦੋਂ ਜਿਹਦੇ ਘਰ ਬਰਸੀ ਜਾਂ ਟਕਵਾ ਹੁੰਦਾ ਸੀ ਐਰ ਉੱਤੇ ਉਹਦੇ ਘਰ ਸੂਹ ਲੱਗ ਜੇ ਤੇ ਉਹਨੂੰ 6 ਮਹੀਨੇ ਬਗੈਰ ਦੱਸਿਆ ਪੁੱਛਿਆ ਤਾਂ ਸਜ਼ਾ ਹੁੰਦੀ ਸੀ। ਅੱਛਾ ਤੇ ਹੁਣ ਤੇ ਇੱਥੇ ਰਫਲਾਂ ਦੇ ਤੇ ਅੰਦਰ ਭਰੇ ਲੋਕਾਂ ਗੋਲੀਆਂ ਦੇ। ਆਹੋ ਵੱਡੀਆਂ ਰਫਲਾਂ ਰੱਖੀਆਂ। ਹੁਣ ਵਰਗਾ ਵਕਤ ਹੁੰਦਾ ਤਾਂ ਉਦੋਂ ਹੀ ਦੁਨੀਆ ਦੇ ਇੱਕ ਜੀ ਨਹੀਂ ਸੀ ਰਹਿਣਾ।
ਤੇ ਕਿਵੇਂ ਫਿਰ ਵਕਤ ਦੀ ਜੇ ਗੱਲ ਕਰਦੇ ਆ, ਹਾਂਜੀ ਵਕਤ ਜਿਵੇਂ ਤੁਸੀਂ ਦੱਸਿਆ ਵੀ ਚੋਰੀ ਚਕਾਰੀ ਵਾਲਾ ਵੀ ਕੰਮ ਕੋਈ ਨਹੀਂ ਸੀ, ਕੋਈ ਨਹੀਂ, ਉਹ ਤੁਹਾਨੂੰ ਕਿਹੜਾ ਵਧੀਆ ਲੱਗਦਾ ਸੀ ਦੌਰ? ਉਹ ਚੰਗਾ ਸੀ, ਉਹ ਚੰਗਾ ਲੱਗਦਾ? ਐ ਤੇ ਨਾ ਹੁਣ ਚੰਗਾ, ਹੁਣ ਅਮਾਨ ਨਹੀਂ ਰਹਿ ਗਿਆ ਮੁਸਲਮਾਨਾਂ ਦਾ। ਹੂੰ। ਉਦੋਂ ਦੇ ਅਮਾਨ ਦੀ ਰੱਤੀ ਹੈ ਸੀ ਬੰਦਾ ਮੁਸਲਮਾਨਾਂ ਦੇ ਵਿੱਚ। ਹੁਣ ਮੁਸਲਮਾਨਾਂ ਦਾ ਕਿਹੜਾ ਕਾਇਦਾ? ਹੂੰ। ਜੋ ਵੀ ਅਜੇ ਮੌਲਵੀ ਆ ਤੇ ਮਸਲੇ ਕਰਕੇ ਆਪਣੀ ਕਮਾਈ ਕਰ ਰਹੇ, ਜਿਹੜਾ ਵੀ ਮਰਜੀ ਆ, ਹਰ ਬੰਦਾ ਠੱਗੀ ਲਾਉਣ ਡਿਆ। ਹਾਂ ਚਲੋ ਵਧੀਆ। ਤੇ ਪਿੰਡ ਦੀ ਜੇ ਬੱਦੋਵਾਲ ਦੀ ਗੱਲ ਕਰੀਏ, ਹਾਂਜੀ, ਉਹ ਘਰ ਤੁਹਾਡਾ ਕਿੱਥੇ ਸੀ ਬੱਦੋਵਾਲ? ਸਾਡਾ ਘਰ ਲੈਂਦੇ ਪਾਸੇ ਮਸਜਿਦ ਦੇ ਕੋਲ। ਮਸਜਿਦ ਦੇ ਕੋਲ? ਹਾਂਜੀ। ਤੇ ਉਹ ਲਾਗੇ ਇੱਕੋ ਹੀ ਮਸਜਿਦ ਸੀ ਪਿੰਡ ਦੇ ਵਿੱਚ? ਦੋ ਸੀ। ਕਿਹੜੀ ਮਸਜਿਦ ਲਾਗੇ ਸੀ? ਜਿਹੜੀ ਐਰ ਉੱਤੇ ਸੀ, ਇੱਕ ਤਾਂ ਉਹ ਫਤਿਹਗੜ੍ਹ ਸ਼ਹਿਰ ਦੇ ਰੁਖ ਸੀ, ਦੋ ਪੈਗੀ ਦੀ ਵਿੱਚ ਤੇ ਉਹ ਇੱਧਰ ਸੀ। ਜੇ ਲੈ ਜਾਈਏ ਤੁਹਾਨੂੰ ਉੱਥੇ ਬੱਦੋਵਾਲ ਤੇ ਲੱਭ ਲੋਗੇ ਥਾਂ ਆਪਣੀ? ਹਾਂਜੀ ਲੱਭ ਲੈਂਦੇ। ਅੱਛਾ, ਹੈ ਜ਼ੇਨ 'ਚ? ਹਾਂਜੀ ਬਿਲਕੁਲ ਹੈਗਾ। ਤੇ ਕਿਵੇਂ ਕਿੱਧਰ ਨੂੰ ਪਿੰਡ? ਰਾਹ ਕਿਸ ਨੂੰ ਜਾਂਦਾ, ਕਿਹੜੇ? ਹਾਂ ਮੈਨੂੰ ਪਤਾ ਸਾਰਾ ਹੀ ਸਾਰਾ ਜ਼ੇਨ 'ਚ ਹੈ? ਹਾਂ ਬਿਲਕੁਲ। ਆ ਤੇ ਹੁਣ ਨੈਟ ਨਹੀਂ ਆਈਦਾ, ਸ਼ੀਸ਼ੇ ਜਿਹੇ ਵਿਖਾਲ ਦਿਆ, ਉੱਦਾਂ ਜਿਹੜਾ ਨੈਟ ਆ ਵੇਖਿਆ ਹੋਇਆ ਸੇਲ ਕਰਦਾ ਰਿਹਾ ਫੋਨ, ਤੇ ਉਹਦਾ ਤੇ ਸਾਹਮਣੇ ਸਭ ਕੁਝ ਦੇਦਾ, ਇਹਦਾ ਦੇਖਦਾ ਸਰ ਨਹੀਂ ਕੋਈ ਫੋਨ, ਪਤਾ ਨਹੀਂ ਲੱਗਦਾ। ਔਰ ਉਹਨੇ ਅਸਾਈ ਨੇ ਦੱਸਿਆ ਸੀ ਸਵੇਰੇ ਵੀ ਆਹ ਖੂਹ, ਮੈਂ ਹੁਣ ਹੱਸੂ ਵਾਲੇ ਖਲੂਤਾ, ਸਾਡਾ ਖੂਹ ਸੀ ਉਹ ਜੱਜ ਵਾਲਾ ਜਿਹੜਾ। ਚਲੋ ਬਹੁਤ ਸ਼ੁਕਰੀਆ ਬਾਬਾ ਜੀ। ਹਾਂਜੀ। ਸੋ ਇਹਨਾਂ ਬਜ਼ੁਰਗਾਂ ਨਾਲ ਬੱਦੋਵਾਲ ਤੋਂ ਉੱਠ ਕੇ ਆਏ ਸੀ, ਇੱਥੇ 98 ਰੁੜਕਾ 'ਚ ਬੈਠੇ ਆ, ਇਹਨਾਂ ਨਾਲ ਗੱਲਬਾਤ ਕੀਤੀ, ਇਹਨਾਂ ਕੋਲ ਪੁੱਛਿਆ ਕਿਸ ਤਰ੍ਹਾਂ ਉੱਠ ਕੇ ਆਏ ਆ। ਉਮੀਦ ਕਰਦੇ ਆ ਇਹਨਾਂ ਬਜ਼ੁਰਗਾਂ ਦੀਆਂ ਸਟੋਰੀਆਂ ਕਹਾਣੀਆਂ ਜਿਹੜੀਆਂ ਉਹਨਾਂ ਨੂੰ ਸੇਵ ਕਰੀਦਾ, ਤਾਂ ਕਿ ਇਹ ਜਾਣਾ ਸਾਰਿਆਂ ਨੇ, ਜਿੰਨੇ ਬਜ਼ੁਰਗ ਹੈਗੇ ਨੇ ਲੋਕ ਹੈ ਨੇ, ਇਹਨਾਂ ਦੀਆਂ ਕਹਾਣੀਆਂ ਕਵਰ ਕਰਕੇ ਤੁਹਾਡੇ ਤੱਕ ਰੱਖੀਏ। ਇਹ ਆਉਣ ਵਾਲੇ ਟਾਈਮ 'ਚ ਆਉਣ ਵਾਲੇ ਸਾਡੀਆਂ ਪੀੜ੍ਹੀਆਂ ਵਾਸਤੇ ਇੱਕ ਖਜ਼ਾਨੇ ਦੀ ਸ਼ਕਲ ਦੇ ਵਿੱਚ ਇਹ ਜਿਹੜੀ ਕਹਾਣੀਆਂ ਉਹ ਸਾਬਤ ਹੋਣਗੀਆਂ। ਸੋ ਉਮੀਦ ਕਰਦੇ ਹਾਂ, ਕੋਸ਼ਿਸ਼ ਵੀ ਕਰੀਦੀ ਆ ਇਹਨਾਂ ਬਜ਼ੁਰਗਾਂ ਦੀਆਂ ਕਹਾਣੀਆਂ ਤੁਹਾਡੇ ਤੱਕ ਰੱਖਦੇ ਰਹੀਏ ਤੇ ਰੱਖਦੇ ਰਵਾਂਗੇ। ਇਹਦੇ ਨਾਲ ਹੀ ਨਾਸਰ ਢਿੱਲੋਂ ਨੂੰ ਇਜਾਜ਼ਤ ਦਿਓ, ਮਿਲਾਂਗੇ ਫਿਰ ਰੱਬ ਰੱਖਾ।